ਖੈਰ ਜਿਹੜਾ ਉਹਨਾਂ ਦਾ ਮੇਨ ਬਾਜ਼ਾਰ ਹੈ ਉਹਦਾ ਨਾਂ ਇੱਕਦਮ ਯਾਦ ਆ ਜਾਏਗਾ। ਉੱਥੇ ਬੋਤਲਾਂ ਚਲੀਆਂ, ਉੱਥੇ ਕਿਰਪਾਨਾਂ ਚਲੀਆਂ। ਲਿਹਾਜ਼ਾ 4 ਦੀ ਸ਼ਾਮ ਤੋਂ ਅੰਮ੍ਰਿਤਸਰ ਵੀ ਇਨਵੋਲਵ ਹੋ ਜਾਂਦਾ ਹੈ। ਔਰ ਅੰਮ੍ਰਿਤਸਰ ਮੈਂ ਬਾਅਦ ਵਿੱਚ ਦੱਸਾਂਗਾ ਕਿ ਕੌਣ ਲੋਕ ਇਹਦੇ ਪਿੱਛੇ ਸਨ। ਪਹਿਲੇ ਉਹਦੀ ਕ੍ਰੋਨੋਲੋਜੀ ਦੇਖ ਲਓ ਤੁਸੀਂ। 4 ਨੂੰ ਔਰ 5 ਨੂੰ ਹੀ ਜਲੰਧਰ ਦੇ ਵਿੱਚ ਵੀ ਫਸਾਦ ਸ਼ੁਰੂ ਹੋਏ, ਲੇਕਿਨ ਛੋਟੇ ਲੈਵਲ ਤੇ। 5 ਤੱਕਰ ਇਹ ਅੰਮ੍ਰਿਤਸਰ ਮੁਲਤਾਨ ਪਹੁੰਚ ਗਏ। ਮੁਲਤਾਨ ਦੇ ਵਿੱਚ ਕੋਈ ਸਿੱਖ ਨਹੀਂ ਸਨ, ਇਹ ਗਿਣਤੀ ਦੇ ਚੰਦ ਸਿੱਖ ਸਨ। ਉੱਥੇ ਅਲਬੱਤਾ ਹਿੰਦੂ ਇੱਕ ਪ੍ਰੈਜ਼ੈਂਸ ਹੈ ਸੀ, ਔਰ ਉੱਥੇ ਵਨ ਸਾਈਡਡ ਕਤਲੇਆਮ ਹਿੰਦੂਆਂ ਦਾ ਹੋਇਆ। ਥੋੜੇ ਨੇ ਸ਼ਾਇਦ ਮੁਸਲਮਾਨ ਮਾਰੇ ਵੀ ਗਏ ਨੇ। ਮੇਰੀ ਕਿਤਾਬ ਵਿੱਚ ਸਾਰੀ ਡਿਟੇਲਸ ਨੇ, ਇੰਟਰਵਿਊਜ਼ ਵੀ ਹਨ, ਪੁਲਿਸ ਰਿਪੋਰਟਸ ਵੀ ਹਨ, ਸਾਰੀ ਜੋ ਗਵਰਨਮੈਂਟ ਦੇ ਗਵਰਨਰ ਦੀ ਰਿਪੋਰਟਸ ਨੇ। ਜੋ ਵੀ ਚਾਹੇ ਲੱਭਣਾ ਉਹਦੇ 'ਚ ਉਹ ਲੱਭ ਸਕਦਾ ਹੈ। ਉਹਦੀ ਇੱਕ ਬੜੀ ਇੰਟਰਸਟਿੰਗ ਖਬਰ ਸੁਣਾਵਾਂ ਜਿਹੜੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸੁਣਨੀ ਚਾਹੀਦੀ ਹੈ। ਜੀ ਪਲੀਜ਼। ਪੰਜਾਬ ਕਾਂਗਰਸ ਦੇ ਜਿਹੜੇ ਉਸ ਜ਼ਮਾਨੇ 'ਚ ਲੀਡਰ ਸਨ, ਡਾਕਟਰ ਸੈਫੂਦੀਨ ਕਿਚਲੂ, ਤੁਹਾਨੂੰ ਪਤਾ ਹੈ ਜਦੋਂ ਗੋਲੀ ਚੱਲੀ ਸੀ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿੱਚ, ਤੇ ਡਾਕਟਰ ਸੈਫੂਦੀਨ ਕਿਚਲੂ ਔਰ ਡਾਕਟਰ ਸਤਿਆਪਾਲ ਇਹ ਦੋਨੋਂ ਐਜੀਟੇਸ਼ਨ ਲੀਡ ਕਰ ਰਹੇ ਸਨ ਜਦੋਂ ਜਨਰਲ ਡਾਇਰ ਨੇ ਗੋਲੀ ਚਲਾਈ ਹੈ। ਜਲਿਆਂਵਾਲਾ ਬਾਗ ਵਾਲੀ ਜਿਹੜੀ ਜਲਿਆਂਵਾਲਾ ਬਾਗ। ਲਿਹਾਜ਼ਾ ਸੈਫੂਦੀਨ ਕਿਚਲੂ ਵਾਸ ਅ ਫੇਮਸ ਲੀਡਰ, ਕਾਂਗਰਸ ਲੀਡਰ। ਉਹ ਆਏ ਹੋਏ ਸਨ ਉੱਥੇ ਇੱਕ ਕਾਂਗਰਸ ਦੇ ਲੀਡਰ ਦੇ ਘਰ, ਜਿਨ੍ਹਾਂ ਦੇ ਘਰ ਦੇ ਉੱਤੇ ਫਿਰ ਇਹਨਾਂ ਨੇ ਹਮਲਾ ਕੀਤਾ ਮੁਸਲਿਮ ਲੀਗ ਦੇ ਗੁੰਡਿਆਂ ਨੇ। ਉਹ ਪੂਰੀ ਡਿਟੇਲਸ ਨੇ। ਔਰ ਅਮਾਨੁੱਲਾ ਮਲਿਕ ਸਾਹਿਬ ਜਿਹੜੇ ਨੈਸ਼ਨਲਿਸਟ ਮੁਸਲਿਮ ਸਨ, ਉਹਨਾਂ ਦੀ ਪੂਰੀ ਫੋਟੋ ਵੀ ਮੇਰੀ ਕਿਤਾਬ ਵਿੱਚ ਹੈ ਔਰ ਉਹਨਾਂ ਦਾ ਪੂਰਾ ਬਿਆਨ ਵੀ ਹੈ। ਉਹ ਕਹਿੰਦੇ ਸਾਨੂੰ, ਉਹਨਾਂ ਨੇ ਕਿਹਾ ਕਿ ਸਾਨੂੰ ਖਬਰ ਮਿਲੀ ਕਿ ਇਹ ਤੇ ਉੱਥੇ ਜਾ ਕੇ ਕਤਲ ਕਰਨਾ ਚਾਹੁੰਦੇ ਨੇ। ਉਹ ਉੱਥੋਂ ਦੇ ਇੱਕ ਹਿੰਦੂ ਸਨ ਜਿਨ੍ਹਾਂ ਦੀ ਇੰਨੀ ਲੋਕ ਇੱਜ਼ਤ ਕਰਦੇ ਸਨ ਕਿ ਜਿਹੜਾ ਵੀ ਮੁਸਲਮਾਨਾਂ ਦਾ ਵੀ ਮਸਲਾ ਹੁੰਦਾ ਸੀ, ਕਿਸੇ ਦਾ ਹੁੰਦਾ ਸੀ, ਉਹਨਾਂ ਕੋਲ ਲੈ ਕੇ ਜਾਂਦੇ ਸਨ ਫੈਸਲਾ ਕਰਾਉਣ ਲਈ। ਲੇਕਿਨ ਉਸ ਦਿਨ ਸਭ ਲੋਕ ਇਹ ਸਾਰਾ ਕੁਝ ਭੁੱਲ ਗਏ ਤੇ ਉਹਨਾਂ ਦੇ ਘਰ ਇਹ ਸਾਰੇ ਗੁੰਡੇ ਚਲੇ ਗਏ। ਉਹਦੇ 'ਚ ਪੁਲਿਸ ਸਕਾਊਟਸ ਵੀ ਸਨ। ਮੁਸਲਿਮ ਲੀਗ ਦਾ ਜਿੰਨਾ ਗੁੰਡਾ ਗਰੁੱਪ ਸੀ ਉੱਥੇ ਚਲਾ ਗਿਆ ਔਰ ਉਹਨਾਂ ਨੇ ਜਾ ਕੇ ਬੇਦਰਦੀ ਨਾਲ ਉਹ ਜਿਹੜੇ ਸਨ ਨਾ ਹਿੰਦੂ, ਉਹਨਾਂ ਦਾ ਨਾਂ ਕਿਤਾਬ ਵਿੱਚ ਹੈ, ਉਹਨਾਂ ਨੂੰ ਕਤਲ ਕਰਤਾ, ਉਹਨਾਂ ਦੀ ਬੀਵੀ ਬੱਚਿਆਂ ਨੂੰ ਕਤਲ ਕਰਤਾ। ਉਹ ਕਹਿੰਦੇ ਨੇ ਅਮਾਨੁੱਲਾ ਮਲਿਕ ਸਾਹਿਬ ਕਿ ਜਦੋਂ ਅਸੀਂ ਪਹੁੰਚੇ ਹਾਂ ਤੇ ਸਰ ਇਹ ਖਿਜ਼ਰ ਕੀ ਕਹਿੰਦੇ ਨੇ ਸੈਫੂਦੀਨ ਕਿਚਲੂ ਨੂੰ ਕਹਿ ਰਹੇ ਸਨ, ਸੈਫੂਦੀਨ ਕਿਚਲੂ ਨੂੰ ਕਹਿ ਰਹੇ ਸਨ। ਉਹਨੇ ਕਿਹਾ ਮੈਂ ਮੁਸਲਮਾਨ ਹਾਂ। ਕਹਿੰਦੇ ਸਨ ਕਿ ਆਪਣੀ ਪੈਂਟ ਲਾ ਤੇ ਸਾਨੂੰ ਦਿਖਾ ਕੇ ਤੇਰੇ ਖੰਤਰੇ ਹੋਏ ਦੇ ਨੇ। ਤੇ ਉਹ ਕਹਿੰਦੇ ਨੇ ਅਸੀਂ ਉਸ ਜਗ੍ਹਾ ਉਸ ਟਾਈਮ ਤੇ ਪਹੁੰਚ ਗਏ, ਬਾਕੀ ਲੋਕਾਂ ਦੀ ਲਾਸ਼ਾਂ ਪਈਆਂ ਸਨ। ਅਸੀਂ ਕਿਹਾ ਕਿ ਮੁਸਲਮਾਨ ਨੂੰ ਮੁਸਲਮਾਨ ਮਾਰਨਾ ਜਿਹੜਾ ਹੈ ਇਸਲਾਮ ਵਿੱਚ ਉਹਦੀ ਇਜਾਜ਼ਤ ਨਹੀਂ, ਲਿਹਾਜ਼ਾ ਅਸੀਂ ਜਾਨ ਬਚਾ ਲਈ ਸੈਫੂਦੀਨ ਕਿਚਲੂ ਦੀ। ਠੀਕ ਹੈ। 5 ਨੂੰ ਹੀ ਹੁਣ ਅਸੀਂ ਚਲੇ ਜਾਂਦੇ ਹਾਂ ਰਾਵਲਪਿੰਡੀ, ਜਿੱਥੇ ਬਹੁਤ ਵੱਡਾ ਬਲਵਾ ਹੋਇਆ। ਇਹ ਥੋਆ ਖਾਲਸਾ ਦਾ ਜਿਹੜਾ ਜੀ 5 ਨੂੰ ਹੀ ਇਹ ਖਬਰ ਰਾਵਲਪਿੰਡੀ ਚਲੀ ਗਈ। ਅੱਛਾ, ਰਾਵਲਪਿੰਡੀ ਡਿਸਟ੍ਰਿਕਟ ਦੇ ਵਿੱਚ 80% ਮੁਸਲਮਾਨ ਸਨ, ਲੇਕਿਨ ਰਾਵਲਪਿੰਡੀ ਸਿਟੀ ਦੇ ਵਿੱਚ 60% ਤੋਂ ਜ਼ਿਆਦਾ ਹਿੰਦੂ ਔਰ ਸਿੱਖ ਸਨ। ਜ਼ਿਆਦਾ ਸਿੱਖ ਔਰ ਕੁਝ ਹਿੰਦੂ, ਮੁਸਲਿਮ ਘੱਟ ਸਨ। ਲਿਹਾਜ਼ਾ 2 ਦਿਨ 5 ਔਰ 6 ਮਾਰਚ 1947 ਨੂੰ ਗੋਲੀਆਂ ਚੱਲਦੀਆਂ ਰਹੀਆਂ ਰਾਜਾ ਬਾਜ਼ਾਰ ਤੇ ਬਾਕੀ ਇਲਾਕਿਆਂ ਦੇ ਵਿੱਚ। ਮੈਂ ਸਭ ਡਿਟੇਲਸ ਦਿੱਤੀਆਂ ਨੇ ਕਿਤਾਬ ਵਿੱਚ। ਲਿਹਾਜ਼ਾ ਉਹਨੂੰ ਕਹਿੰਦੇ ਨੇ ਡਿੰਗ ਡੋਂਗ ਬੈਟਲ। ਇੱਕ ਮਹੱਲੇ 'ਚ ਕੋਈ ਜਿੱਤ ਗਿਆ, ਦੂਸਰੇ ਮਹੱਲੇ 'ਚ ਕੋਈ ਹੋਰ ਜਿੱਤ ਗਿਆ। ਲਿਹਾਜ਼ਾ ਫੈਸਲਾ ਨਹੀਂ ਸੀ ਹੋ ਰਿਹਾ। 6 ਦੀ ਰਾਤ ਨੂੰ ਫਿਰ ਇਹ ਫੈਸਲਾ ਹੋਇਆ ਕਿ ਰਾਵਲਪਿੰਡੀ ਛੱਡੋ ਤੇ ਜਿਹੜੇ ਪਿੰਡ ਨੇ ਨਾ ਰਾਵਲਪਿੰਡੀ ਦੇ ਇਰਦ ਗਿਰਦ, ਉਹਨਾਂ ਦਾ ਘੇਰਾ ਪਾਓ। 6 ਦੀ ਰਾਤ ਤੋਂ ਲੈ ਕੇ 13 ਦੀ ਦਿਨ ਤੱਕ ਵੈਰੀ ਇੰਟਰਸਟਿੰਗ। ਉਦੋਂ ਬ੍ਰਿਟਿਸ਼ ਗਵਰਨਮੈਂਟ ਸੀ ਔਰ ਰਾਵਲਪਿੰਡੀ ਵਾਸ ਦ ਨਾਰਦਰਨ ਕਮਾਂਡ, ਯਾਨੀ ਬਹੁਤ ਹਲੇ ਯੂਰਪੀਅਨ ਮਿਲਟਰੀ ਵੀ ਇੱਥੇ ਸੀ, ਡੋਗਰੇ ਵੀ ਸਨ, ਬਲੋਚ, ਇਹ ਸਾਰੇ ਸਨ ਉੱਥੇ, ਕਿਉਂਕਿ ਰਾਵਲਪਿੰਡੀ ਹੈੱਡਕੁਆਟਰ ਸੀ ਨਾਰਦਰਨ ਕਮਾਂਡ ਦਾ। ਹਾਂਜੀ, ਅੱਜ ਤੇ ਪਾਕਿਸਤਾਨ ਦਾ ਨਾ ਜਨਰਲ ਹੈੱਡਕੁਆਟਰ, ਉਸੇ ਦੀ ਗੱਲ ਕਰ ਰਿਹਾ। ਕੋਈ ਨਹੀਂ ਭੇਜੇ ਗਏ ਉੱਥੇ। ਮੈਂ ਉਹਦੇ 'ਚ ਲਾਸਟ ਟਾਈਮ ਸ਼ਾਇਦ ਦੱਸਿਆ ਸੀ, ਖਵਾਜਾ ਮਸੂਦ ਸਨ ਉਦੋਂ ਮੈਥਮੈਟਿਕਸ ਦੇ ਪ੍ਰੋਫੈਸਰ ਗਾਰਡਨ ਕਾਲਜ। ਉਹ ਕਹਿੰਦੇ ਨੇ ਸਾਡੇ ਪ੍ਰਿੰਸੀਪਲ ਸਨ ਅਮਰੀਕਨ। ਉਹ ਗਏ ਬ੍ਰਿਟਿਸ਼ ਡਿਪਟੀ ਕਮਿਸ਼ਨਰ ਕੋਲ
ਕਿ ਬਈ ਸਾਡੇ ਹੋਸਟਲਾਂ 'ਚ ਅਸਲੇ ਹਿੰਦੂ ਔਰ ਸਿੱਖ ਨੇ ਔਰ ਕੁਝ ਮੁਸਲਮਾਨ ਵੀ ਨੇ, ਤੇ ਸਾਨੂੰ 2 ਸੋਲਜਰ ਚਾਹੀਦੇ ਨੇ ਇੱਥੇ ਖੜੇ ਕਰਨ ਲਈ ਤਾਂ ਕਿ ਇਹਨਾਂ ਤੇ ਹਮਲਾ ਨਾ ਹੋਏ। ਦ ਡਿਪਟੀ ਕਮਿਸ਼ਨਰ ਰਿਫਿਊਜ਼ਡ। ਸੋ ਹੂ ਲੈਟ ਆਲ ਦਿਸ ਹੈਪਨ। ਲੇਕਿਨ ਹੋਇਆ ਇਹ ਕਿ ਇਹ ਪੂਰਾ 1 ਹਫ਼ਤਾ ਗਾਜਰ ਮੂਲੀ ਵਾਕਰਾਂ ਇਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਕਈ ਹਜ਼ਾਰ ਸਿੱਖ ਮਾਰ ਛੱਡੇ। ਹਾਂਜੀ। ਅੱਛਾ ਸਰ, ਔਰ ਉਹਦੇ ਬਾਅਦ ਜੀ ਜੀ ਇਹ ਸਵਾਲ ਪਿੰਡੀ ਕਰ ਦੇ ਲਓ। ਪਿੰਡੀ ਦੇ ਕਰੀਬ ਹੀ ਜਿਹੜਾ ਕੋਹਟਾ ਟਾਊਨ ਹੈ, ਇਹਦੇ ਨਾਲ ਇੱਕ ਪਿੰਡ ਸੀ ਠੋਆ ਖਾਲਸਾ, ਉੱਥੇ ਦਾ ਵਾਕਿਆ ਬੜਾ ਮਸ਼ਹੂਰ ਹੋਇਆ। ਇਹ ਉਹ ਵਾਕਿਆ ਉਹਦਾ ਹੈ ਤੇ ਜਿਹਦੇ ਤੇ ਜੀ ਜੀ ਜਿਹਦੇ ਤੇ ਨਹਿਰੂ ਔਰ ਗਾਂਧੀ ਵੀ ਉੱਥੇ ਪਹੁੰਚਦੇ ਨੇ। ਬੇਸ਼ੱਕ ਜੀ, ਉਹਦੇ ਤੇ ਮੁਹੰਮਦ ਅਲੀ ਕਿਆ ਜਾਂਦੇ ਨਹੀਂ ਜਾਂਦੇ, ਜਾਂ ਸਿਰਫ ਗਾਂਧੀ ਔਰ ਨਹਿਰੂ ਹੀ ਜਾਂਦੇ, ਇਹ ਵੀ ਕਾਇਲ ਥੋੜਾ ਜਿਹਾ ਸੁਣਾਉਣ ਦੱਸੇਗਾ। ਮੁਸਲਿਮ ਲੀਗ ਵੱਲੋਂ ਤਾਂ ਇਹ ਤਾਂ ਮੈਂ ਲਾਸਟ ਟਾਈਮ ਦੱਸਿਆ ਸੀ, ਕੋਈ ਵੀ ਨਹੀਂ ਆਇਆ। ਜੇ ਇਹ ਚਲੇ ਜਾਂਦੇ ਤੇ ਹਲੇ ਵੀ ਸਿੱਖਾਂ ਨੂੰ ਸ਼ਾਇਦ ਇਹ ਵਿਨ ਕਰ ਲੈਂਦੇ, ਕਿਉਂਕਿ ਪਾਰਟੀਸ਼ਨ ਦੇ ਵਿੱਚ ਮੇਨ ਲੂਜ਼ਰ ਪੰਜਾਬ ਵਿੱਚ ਤੇ ਸਿੱਖ ਹੀ ਹੋਣੇ ਸਨ ਨਾ। ਜੀ, ਉਹਨਾਂ ਦੀ ਤੇ ਰਿਲੀਜੀਅਸ ਆਪਣਾ ਜਿਹੜੀਆਂ ਹੈਨ ਸਨ ਸੈਂਟਰਲ ਪੰਜਾਬ ਵਿੱਚ ਸਨ, ਤੇ ਸੈਂਟਰਲ ਪੰਜਾਬ ਵਿੱਚ ਕੁਝ ਉਧਰ ਚਲੀ ਜਾਂਦੀਆਂ, ਕੁਝ ਇੱਧਰ ਚਲੀ ਜਾਂਦੀਆਂ। ਮੁਸਲਿਮ ਲੀਗ ਦਾ ਬਹੁਤ ਵੱਡਾ ਬਲੰਡਰ ਕਿ ਜਦੋਂ ਐਡਾ ਵੱਡਾ ਕਤਲੇਆਮ ਹੋਇਆ ਕੋਈ ਨਹੀਂ ਗਿਆ। ਉਹਦੇ 'ਚ ਨਾਂ ਲੈਣਾ ਸ਼ੁਰੂ ਕਰ ਦਿਓ ਨਾ। ਪੰਜਾਬ ਦੇ ਪ੍ਰੈਜ਼ੀਡੈਂਟ ਮੁਸਲਿਮ ਲੀਗ ਦੇ ਸਨ ਨਵਾਬ ਇਫਤਖਾਰ ਹੁਸੈਨ ਮਮਡੋਟ, ਨੋ ਅਖਬਾਰ 'ਚ ਵੀ ਬਿਆਨ ਕੋਈ ਨਹੀਂ। ਮੁਮਤਾਜ਼ ਦੌਲਤਾਨਾ ਬੜੇ ਪ੍ਰੋਮਿਨੈਂਟ ਲੀਡਰ ਸਨ। ਸਰਦਾਰ ਸ਼ੌਕਤ ਹਯਾਤ, ਬਲਕਿ ਸਰਦਾਰ ਸ਼ੌਕਤ ਹਯਾਤ ਤੇ ਜਿਹੜੇ ਕਿ ਸਰ ਸਿਕੰਦਰ ਦੇ ਬੇਟੇ ਸਨ, ਵੈਰੀ ਇੰਟਰਸਟਿੰਗ, ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਬਣਾਇਆ ਜਾਏ। ਲੋਕਾਂ ਨੇ ਖਿਜ਼ਰ ਟਿਵਾਣੇ ਨੂੰ ਬਣਾ ਲਿਆ ਤੇ ਇਹ ਚਲੇ ਗਏ ਮੁਸਲਿਮ ਲੀਗ ਵਿੱਚ। ਇਹ ਤੇ ਇਹਨਾਂ ਦਾ ਹਾਲ ਸੀ। ਔਰ ਇਹ ਹੈਨ ਵੀ ਉੱਥੋਂ ਦੇ ਸਨ, ਅਟਕ ਦੇ ਰਾਵਲਪਿੰਡੀ ਇਲਾਕੇ ਦੇ। ਕੁਝ ਲੋਕ ਕਹਿੰਦੇ ਨੇ ਕਿ ਜਿਹੜੇ ਐਡਾ ਵੱਡਾ ਕਤਲੇਆਮ ਹੋਇਆ ਨਾ ਰਾਵਲਪਿੰਡੀ 'ਚ, ਉਹਦੇ 'ਚ ਸਰਦਾਰ ਸ਼ੌਕਤ ਹਯਾਤ ਦੀ ਬਹੁਤ ਇਨਵੋਲਵਮੈਂਟ ਸੀ, ਕਿਉਂਕਿ ਉੱਥੇ ਉਹਨਾਂ ਦਾ ਬਹੁਤ ਇਨਫਲੂਐਂਸ ਸੀ। ਠੀਕ ਹੈ, ਇਹ ਮੈਂ ਕਈ ਲੋਕਾਂ ਕੋਲੋਂ ਸੁਣਿਆ। ਕਿਤਾਬ ਵਿੱਚ ਮੈਂ ਇਸ ਵਾਸਤੇ ਨਹੀਂ ਲਿਖਿਆ ਕਿ ਅਨਲੈਸ ਆਈ ਹੈਵ ਸੋਲਿਡ ਪ੍ਰੂਫ। ਇਹ ਬਹੁਤ ਵੱਡਾ ਇਲਜ਼ਾਮ ਹੈ ਨਾ, ਤੇ ਤੁਸੀਂ ਲਿਖ ਨਹੀਂ ਸਕਦੇ। ਬਟ ਆਈ ਨੋ ਇਟ, ਔਰ ਕਈ ਲੋਕਾਂ ਨੇ ਮੈਨੂੰ ਬਾਅਦ ਵਿੱਚ ਵੀ ਕਨਫਰਮ ਕੀਤਾ ਕਿ ਇਹ ਉਹਦੀ ਜ਼ਿਆਦਾ ਇਨਵੋਲਵਮੈਂਟ ਸੀ, ਕਿਉਂਕਿ ਇਹ ਇਲਾਕਾ ਹੀ ਉਹਨਾਂ ਦਾ ਸੀ ਨਾ, ਵਾਹ ਦੇ ਨਾਲ ਹੀ ਤੇ ਸਨ ਇਹ ਰਾਵਲਪਿੰਡੀ। ਜੀ, ਕੋਈ ਇਹਨਾਂ ਨੇ ਕੋਈ ਸਿੰਪਥੀ ਨਹੀਂ ਦਿਖਾਈ। ਔਰ ਉੱਥੇ ਜਿਸ ਤਰ੍ਹਾਂ ਪੰਜਾਬ ਗਵਰਨਰ ਸਰ ਐਵਨ ਜੈਂਕਿੰਸ ਦੀ ਮੈਂ ਪੂਰੀ ਰਿਪੋਰਟ ਦਿੱਤੀ ਹੈ। ਉਹਦੇ 'ਚ ਮੈਂ ਜਨਰਲ ਮਸਰਵੀ, ਜਿਹੜੇ ਪਾਕਿਸਤਾਨ ਦੇ ਫਰਸਟ ਕਮਾਂਡਰ ਇਨ ਚੀਫ ਪਾਕਿਸਤਾਨ ਆਜ਼ਾਦ ਹੋਣ ਦੇ ਬਾਅਦ ਬਣੇ ਨੇ, ਔਰ ਉਹਨਾਂ ਨੂੰ ਚੂਜ਼ ਕਿਹਨੇ ਕੀਤਾ? ਕਾਇਦ ਆਜ਼ਮ ਮੁਹੰਮਦ ਅਲੀ ਜਿਨਾ ਨੇ। ਉਹ ਕਿਸੇ ਹੋਰ ਜਨਰਲ ਨੂੰ ਛੱਡ ਕੇ ਵੀ ਕਰ ਸਕਦੇ ਸਨ, ਲਿਹਾਜ਼ਾ ਹੀ ਟਰਸਟਡ। ਮਸਰਵੀ ਦੀ ਰਿਪੋਰਟ ਮੈਂ ਦਿੱਤੀ ਹੈ ਕਿਤਾਬ ਵਿੱਚ, ਤੁਸੀਂ ਦੇਖੀ ਹੋਣੀ ਹੈ ਸਾਰੀ। ਉਹ ਸਾਰੇ ਕਹਿੰਦੇ ਨੇ ਕਿ ਇਹ ਜਿਹੜਾ ਰਾਵਲਪਿੰਡੀ ਦੇ ਇਰਦ ਗਿਰਦ ਹੋਇਆ ਨਾ ਕਤਲੇਆਮ, ਉਹ ਐਸੇ ਲੋਕਾਂ ਨੇ ਕੀਤਾ ਜਿਨ੍ਹਾਂ ਨੂੰ ਮਾਡਰਨ ਜੰਗ ਕਰਨ ਦਾ ਤਰੀਕਾ ਆਉਂਦਾ ਹੈ, ਯਾਨੀ ਕਿ ਕਿਸ ਤਰ੍ਹਾਂ ਪਲਾਨ ਕਰੀਦਾ ਇੱਕ ਆਰਮੀ ਅਟੈਕ, ਇਨਫੈਂਟਰੀ ਔਰ ਮਸ਼ੀਨ ਗੰਨਾਂ ਤੇ ਜੋ ਵੀ ਇਹਨਾਂ ਕੋਲ ਹੈ ਸੀ, ਸਟੇਨ ਗੰਨਾਂ, ਉਹ ਕੀ ਕਹਿੰਦੇ ਨੇ, ਗ੍ਰੇਨੇਡਸ ਇਹਨਾਂ ਨੇ ਇਸਤੇਮਾਲ ਕੀਤੇ ਨੇ। ਰਾਈਫਲਾਂ ਤੇ ਇਹਨਾਂ ਕੋਲ ਹੈ ਨਹੀਂ ਸਨ, ਇਹ ਸਾਰੇ ਸੈਕੰਡ ਵਰਲਡ ਵਾਰ ਤੋਂ ਆਏ ਹੋਏ ਸਨ, ਡੀਮੋਬਿਲਾਈਜ਼ ਸੋਲਜਰਸ। ਤੇ ਉੱਥੇ ਜਿਹੜਾ ਕਤਲੇਆਮ ਹੋਇਆ ਸਿੱਖਾਂ ਦਾ, ਉਸ ਦੇ ਬਾਅਦ ਮੇਰਾ ਜਿਹੜਾ ਆਪਣਾ ਪੁਆਇੰਟ ਆਫ ਵਿਊ ਹੈ, ਔਰ ਬਾਕੀ ਲੋਕ ਵੀ ਇਸ ਨੂੰ ਮੰਨਦੇ ਨੇ, ਕਿ ਉਹਦੇ ਬਾਅਦ ਪੰਜਾਬ ਦਾ ਯੂਨਾਈਟਿਡ ਰਹਿਣਾ ਇੰਪੋਸੀਬਲ ਹੋ ਗਿਆ ਸੀ। 13 ਦੇ ਬਾਅਦ 14 ਤੋਂ ਸਾਨੂੰ ਖਬਰ ਮਿਲਦੀ ਹੈ ਕਿ ਇਹ ਸਾਰੇ ਸ਼ਹਿਰਾਂ ਦੇ ਵਿੱਚ ਫਿਰ ਹਕੂਮਤ ਨੇ ਆਪਣਾ ਹੋਲਡ ਕਾਇਮ ਕਰ ਲਿਆ। ਹੁਣ ਤੁਸੀਂ ਅਗਲਾ ਸਵਾਲ ਕਰੋ। ਅੱਛਾ, ਮਾਰਚ ਤੇ ਬਿਲਕੁਲ ਹੋਲਡ ਹੋ ਜਾਂਦਾ ਹੈ। ਇਸ ਤੋਂ ਬਾਅਦ ਜਿਹੜੇ ਅਗਲੇ 4 ਮਹੀਨੇ ਅਗਸਤ ਤੋਂ ਪਹਿਲੇ ਤੱਕ, ਉਹ ਕਿਆ ਪੰਜਾਬ ਪੁਰਅਮਨ ਰਹਿੰਦਾ? ਨਹੀਂ, ਉਹਦੇ ਬਾਅਦ ਅੰਮ੍ਰਿਤਸਰ 'ਚ ਕੰਮ ਚੱਲਦਾ ਰਹਿੰਦਾ। ਹਾਂ, ਇੱਕ ਹੋਰ ਸਵਾਲ ਤੁਹਾਡਾ ਸੀ ਕਿ ਕੌਣ ਲੋਕ ਇਹਦੇ ਪਿੱਛੇ ਸਨ। ਜੀ, ਉਹਦੇ ਜਿਹੜੇ ਲੋਕ ਮੈਂ ਆਈਡੈਂਟੀਫਾਈ ਕੀਤੇ ਨੇ ਉਹ ਇੰਜ ਨੇ ਕਿ ਇਨ ਹਾਲਾਤ ਜਦੋਂ ਸਟੇਟ ਨਹੀਂ ਨਾ ਹੋਵੇ ਔਰ ਕੋਈ ਹਕੂਮਤ ਤੁਹਾਨੂੰ ਨਜ਼ਰ ਨਾ ਆਉਂਦੀ ਹੋਏ, ਤਾਂ ਜਿਹੜਾ ਕ੍ਰਿਮੀਨਲ ਹੁੰਦਾ ਨਾ ਐਲੀਮੈਂਟ ਸੋਸਾਇਟੀ 'ਚ, ਉਹਦੀਆਂ ਮੌਜਾਂ ਹੋ ਜਾਂਦੀਆਂ ਨੇ। ਲੁੱਟਣਾ, ਹਾਂਜੀ, ਚੁੱਕ ਕੇ ਲੈ ਜਾਣਾ,
ਕਬਜ਼ੇ ਕਰ ਲੈਣੇ, ਇਹ ਹਮੇਸ਼ਾ ਉਦੋਂ ਹੁੰਦਾ ਜਦੋਂ देयर इज नो law enforcing authority। ਇਹ ਤੇ ਤੁਸੀਂ ਅੱਜ ਵੀ ਮੰਨਦੇ ਹੋ ਨਾ? ਇਹ ਤੇ ਅੱਜ ਵੀ ਹੈ। ਜਦੋਂ ਬੇਨਜ਼ੀਰ ਦੀ ਡੈਥ ਹੋਈ ਹੈ, ਬਿਲਕੁਲ ਉਦੋਂ ਪਿੰਡੀ ਦੇ ਵਿੱਚ ਵੀ ਇਹੀ ਹਾਲਾਤ ਸਨ। ਨਹੀਂ ਸਾਰੇ ਬੇਨਜ਼ੀਰ ਦੀ ਡੈਥ ਤੇ ਉਹ ਸਾਰੀਆਂ ਦੇ ਸਾਰੀ ਏਟੀਐਮ ਜਿਹੜੀਆਂ ਸੀ ਲੋਕਾਂ ਨੇ ਲੁੱਟ ਲਈਆਂ ਸੀ। ਬਿਲਕੁਲ ਸਹੀ। ਮਤਲਬ ਅੱਜ ਦੇ ਦੌਰ ਦੇ ਵਿੱਚ ਵੀ ਇਹ ਹਾਲਾਤ ਪੈਦਾ ਹੋ ਚੁੱਕੇ ਹਨ। ਨਹੀਂ, ਮੈਂ ਕਹਿ ਰਿਹਾ ਨਾ, ਇਹ ਦਿਸ ਇਜ਼ ਅ ਜਨਰਲ ਲਾਅ ਆਫ ਸੋਸਾਇਟੀ ਕਿ ਜਿੱਥੇ ਲਾਅ ਐਂਡ ਆਰਡਰ ਨਹੀਂ ਹੋਏਗੀ, ਉੱਥੇ ਜਿਹੜਾ ਸਭ ਤੋਂ ਕ੍ਰਿਮੀਨਲ ਐਲੀਮੈਂਟ ਹੈ ਉਹ ਸਭ ਤੋਂ ਵੱਡਾ ਵਿਨਰ ਹੋਏਗਾ, ਜਿੰਨਾ ਤੁਸੀਂ ਡੇਅਰ ਕਰ ਲਓ। ਮੈਂ ਛੋਟੇ ਟਾਈਪ ਦਾ ਚੋਰ ਹਾਂ ਤੇ ਮੈਂ ਜਾ ਕੇ ਕਿਸੇ ਪਾਨ ਵਾਲੀ ਦੀ ਦੁਕਾਨ ਲੁੱਟ ਲਾਂਗਾ, ਤੇ ਜੇ ਮੈਂ ਵੱਡਾ ਗੁੰਡਾ ਵਾਂ ਤੇ ਮੈਂ ਸੇਠ ਸਾਹਿਬ ਦੇ ਘਰ ਜਾ ਕੇ ਤੇ ਛੁਰੀਆਂ ਮਾਰ ਦਿਆਂਗਾ। ਹਿੰਮਤ ਦੀ ਵੀ ਤੇ ਗੱਲ ਹੈ ਨਾ। ਬਿਲਕੁਲ ਹੈ ਕਿ ਜਿੰਨੇ ਕੋਈ ਕਰ ਸਕਦਾ ਹੈ ਉਹਦੇ ਅੰਦਰ ਉਹ ਇੱਕ ਕ੍ਰਿਮੀਨੈਲਿਟੀ ਜਾਂ ਉਹ ਤੇ ਉਹਦੇ ਅੰਦਰ ਹੈ ਨਾ। ਹੁਣ ਅੱਗੇ ਹੈ ਕਿ ਕਿਸ ਲੈਵਲ ਦੀ ਉਹ ਕਰ ਸਕਦਾ ਹੈ। ਓਕੇ, ਫਿਰ ਜਿਹੜੇ ਅਗਲੇ 4 ਮਹੀਨੇ ਗੱਲ ਸੁਣੋ ਮੈਨੂੰ ਜ਼ਰਾ ਪੂਰਾ ਦੱਸ ਲੈਣ ਦਿਓ, ਮੈਨੂੰ ਪੂਰੀ ਆਪਣੀ ਉਹ ਨੈਰੇਟਿਵ ਬਣਾ ਲੈਣ ਦਿਓ। ਇੱਕ ਤੇ ਇਹ ਐਲੀਮੈਂਟ, ਉਹਦੇ ਬਾਅਦ ਹੁੰਦੀ ਹੈ ਲਾਅ ਐਨਫੋਰਸਿੰਗ ਪੁਲਿਸ। ਪੁਲਿਸ officers got involved on both sides। ਮੁਸਲਮਾਨ ਅਫਸਰ ਮੁਸਲਮਾਨਾਂ ਦੇ ਹੱਕ 'ਚ, ਹਿੰਦੂ ਸਿੱਖ ਦੂਸਰੇ ਪਾਸੇ। ਇਹਨਾਂ 'ਚ ਸ਼ਰੀਫ ਹਿੰਦੂ ਸਿੱਖ ਮੁਸਲਮਾਨ ਅਫਸਰ ਵੀ ਸਨ, ਉਹਨਾਂ ਦੇ ਵੀ ਨਾਂ ਨੇ, ਲੇਕਿਨ ਬਾਈ ਐਂਡ ਲਾਰਜ ਲੋਕਾਂ ਨੇ ਆਪਣੀ ਕਮਿਊਨਿਟੀ ਦਾ ਸਾਥ ਦਿੱਤਾ। ਸੋ ਸੈਕੰਡ ਐਲੀਮੈਂਟ ਇਜ਼ ਵਾਟ? ਪੁਲਿਸ, ਜਿਹੜੀ ਲਾਅ ਐਨਫੋਰਸ ਕਰਦੀ ਹੈ। ਉਸ ਦੇ ਉੱਤੇ ਹੁੰਦੇ ਨੇ ਮੈਜਿਸਟ੍ਰੇਟ। ਮੈਜਿਸਟ੍ਰੇਟਸ ਦਾ ਵੀ ਆਹੀ ਰੋਲ ਹੋ ਗਿਆ। ਮੁਸਲਮਾਨ ਮੈਜਿਸਟ੍ਰੇਟਾਂ ਨੇ ਮੁਸਲਮਾਨਾਂ ਦਾ ਸਾਥ ਦਿੱਤਾ, ਹਿੰਦੂ ਸਿੱਖਾਂ ਨੇ ਉਹਨਾਂ ਆਪਣੀ ਕਮਿਊਨਿਟੀ ਦਾ ਸਾਥ ਦਿੱਤਾ। ਦੈਨ ਅਨਦਰ ਐਲੀਮੈਂਟ ਜਿਹੜਾ ਇਨ ਹਾਲਾਤ ਵਿੱਚ ਹੁੰਦਾ ਹੈ, ਉਹ ਹੁੰਦੇ ਨੇ ਲੋਕਲ ਪੋਲੀਟੀਸ਼ੀਅਨਸ, ਮੁਸਲਿਮ ਲੀਗ ਦੇ, ਸਿੱਖ ਪਾਰਟੀਜ਼ ਦੇ, ਕਾਂਗਰਸ ਦੇ, ਠੀਕ ਹੈ। ਉਹਨਾਂ ਨੇ ਵੀ ਆਪਣੀ ਕਮਿਊਨਿਟੀਜ਼ ਦੇ ਨਾਲ ਤਾਲੁਕ ਬਣਾ ਲਿਆ। ਬਾਅਦ ਵਿੱਚ ਰਹਿ ਜਾਂਦਾ ਹੈ ਕਿ ਜਿਹੜੇ ਆ ਡੀਮੋਬਿਲਾਈਜ਼ਡ ਆਰਮੀ ਸਰਵਿਸਮੈਨ ਆਏ ਸਨ, ਠੀਕ ਹੈ, ਉਹ ਵੀ ਇਨਵੋਲਵ ਹੋਏ ਇਹਦੇ ਵਿੱਚ, ਕਤਲੇਆਮ ਵਿੱਚ। ਕ੍ਰਿਮੀਨਲਸ ਕੋਲ, ਪੁਲਿਸ ਕੋਲ ਔਰ ਐਕਸ ਆਰਮੀ ਡੀਮੋਬਿਲਾਈਜ਼ਡ ਸੋਲਜਰਸ ਕੋਲ, ਸਾਰਿਆਂ ਕੋਲ ਹਥਿਆਰ ਵੀ ਸਨ, ਟ੍ਰੇਨਿੰਗ ਵੀ ਸੀ ਚਲਾਉਣ ਦੀ, ਤੇ ਹਿੰਮਤ ਵੀ ਸੀ, ਨੈਟਵਰਕ ਸਨ। ਇਹ ਨੈਟਵਰਕ ਇਹਨਾਂ ਨੂੰ ਕਹਿੰਦਾ ਬਣ ਗਏ। ਔਰ ਇਹਨਾਂ ਦੇ ਉੱਤੇ ਫਿਰ ਪੋਲੀਟੀਸ਼ੀਅਨ ਸਨ ਜਿਹੜੇ ਜਾ ਜੂ ਕੇ ਇੱਧਰ ਉੱਧਰ ਕੋਈ ਕਵਰ ਇਹਨਾਂ ਨੂੰ ਕਰਦੇ ਰਹੇ, ਪੁਲਿਸ ਤੋਂ, ਥਾਣਿਆਂ ਤੋਂ ਛੁਡਾ ਕੇ ਲਿਆਏ। ਇਹ ਸਾਰੀ ਕਿਤਾਬ ਵਿੱਚ ਤੁਹਾਨੂੰ ਪੂਰੀ ਰਿਪੋਰਟਸ ਦਿੱਤੀਆਂ ਗਈਆਂ ਨੇ, ਯਾਨੀ ਹੁਣ ਉਹ ਪੂਰੀ ਕਿਤਾਬ ਤੇ ਨਹੀਂ ਨਾ ਅਸੀਂ ਡਿਸਕਸ ਕਰ ਸਕਦੇ। ਜੀ ਬਿਲਕੁਲ। ਲਿਹਾਜ਼ਾ ਅਪ੍ਰੈਲ ਦੇ ਵਿੱਚ ਦੁਬਾਰਾ ਸ਼ੁਰੂ ਹੋ ਗਿਆ ਲੋ ਸਕੇਲ ਕਮਿਊਨਲ ਰਾਈਟਸ ਇਨ ਰਾਵਲਪਿੰਡੀ, ਇਨ ਅੰਮ੍ਰਿਤਸਰ। ਮਾਰਚ ਅਪ੍ਰੈਲ ਦੇ ਵਿੱਚ, ਮਈ ਦੇ ਵਿੱਚ ਇਹ ਲਾਹੌਰ ਵਿੱਚ ਆ ਗਏ। ਅੰਮ੍ਰਿਤਸਰ ਦੇ ਗੁੰਡਿਆਂ ਨੇ ਚੂੜੀਆਂ ਭੇਜੀਆਂ ਤੇ ਮਹਿੰਦੀ ਭੇਜੀ ਇੱਥੋਂ ਦੇ ਗੁੰਡਿਆਂ ਨੂੰ ਲਾਹੌਰ ਦੇ, ਕਿ ਤੁਸੀਂ ਮੈਜੋਰਿਟੀ ਚੋ ਔਰ ਹਿੰਦੂ ਸਿੱਖ ਬੈਠੇ ਰਹੇ ਨੇ, ਤੁਸੀਂ ਕੁਝ ਕਰ ਨਹੀਂ ਰਹੇ। ਤੇ ਉਹਨਾਂ ਨੇ ਫਿਰ ਉਹਦੇ ਚ ਉਹ ਜਿਹੜਾ ਉਹਨਾਂ ਨੂੰ ਲਲਕਾਰਿਆ ਗਿਆ, ਉਹਨਾਂ ਨੇ ਫਿਰ ਗਾਜਰ ਮੂਲੀਆਂ ਅਕਰਾ ਮਾਰੇ, ਜਿਹਨਾਂ ਚੋਂ ਸਰ ਕੀ ਕਹਿੰਦੇ ਨੇ, ਸਰ ਗੰਗਾ ਰਾਮ ਦੀ ਗ੍ਰੈਂਡ ਡਾਟਰ, ਜਿਹਨਾਂ ਦਾ ਇੰਟਰਵਿਊ ਵੀ ਹੈ, ਉਹ ਉਹਨਾਂ ਦਾ ਜਿੰਨਾ ਕਰਮ ਹੈ ਪੰਜਾਬ ਦੇ ਲਾਹੌਰ ਦੇ ਲੋਕਾਂ ਤੇ, ਉਹ ਵਿਚਾਰਿਆਂ ਨੂੰ ਵੀ ਨੰਗੇ ਪੈਰ ਹੋ ਕੇ ਭੱਜਣਾ ਪਿਆ। ਦਿਆਲ ਸਿੰਘ ਕਾਲਜ ਵਾਲੇ ਵੀ ਜਿਹੜੇ ਸਨ, ਉਹਨਾਂ ਨੂੰ ਨੰਗੇ ਪੈਰ ਇੱਥੋਂ ਭੱਜਣਾ ਪਿਆ, ਜਿਨ੍ਹਾਂ ਨੇ ਇੰਨੀ ਖਿਦਮਤ ਕੀਤੀ ਸੀ, ਲਾਇਬ੍ਰੇਰੀਆਂ ਬਣਾਈਆਂ, ਕਾਲਜ ਬਣਾਏ। ਹਰ ਉਹ ਨੇਕ ਆਦਮੀ ਉਸ ਦਿਨ ਇਹਨਾਂ ਦਾ ਇੱਕ ਟਾਰਗੇਟ ਸੀ, ਠੀਕ ਹੈ। ਅੱਛਾ, ਮਈ ਦੇ ਵਿੱਚ, ਫਿਰ ਜੂਨ ਦੇ ਵਿੱਚ ਹੋਰ ਇਹ ਐਕਸੈਂਚੂਏਟ ਹੋ ਕੇ ਹੁਣ ਲੱਗਾ ਕਿ ਬਾਕੀ ਜਗ੍ਹਾ ਫੈਲ ਰਿਹਾ, ਲੇਕਿਨ ਇਹ ਸਾਰਾ ਮੁਸਲਿਮ ਮੈਜੋਰਿਟੀ ਡਿਸਟ੍ਰਿਕਟ ਵਿੱਚ ਹੋ ਰਿਹਾ ਸੀ। ਜੁਲਾਈ ਦੇ ਸ਼ੁਰੂ ਵਿੱਚ ਫਿਰ ਪਹਿਲੀ ਦਫਾ ਈਸਟ ਪੰਜਾਬ ਵਿੱਚ ਸਿੱਖਾਂ ਨੇ ਹਿੰਮਤ ਕਰਕੇ ਨਾ ਉੱਤੇ ਹਮਲੇ ਸ਼ੁਰੂ ਕੀਤੇ, ਔਰ ਅਗਸਤ ਤੱਕ ਫਿਰ ਉਹਨਾਂ ਨੇ ਠੀਕ ਠਾਕ ਤਿਆਰੀ ਕੀਤੀ ਹੋਈ ਸੀ। ਉਹਨਾਂ ਕੋਲ ਉਹ ਕੀ ਕਹਿੰਦੇ ਨੇ, ਜੱਥੇ ਸਨ, ਘੋੜਸਵਾਰ ਜਿਹੜੇ ਹੁੰਦੇ ਨੇ ਨਾ, ਉਹਨਾਂ ਕੋਲ ਹਥਿਆਰ ਵੀ ਸਨ, ਤਿਆਰੀਆਂ ਵੀ ਸਨ। ਫਿਰ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪੂਰੀ ਅਕਾਲੀ ਫੋਰਸ ਜਿਹੜੀ ਹੈ ਉਹਦਾ ਕੰਮ ਹੀ ਇਹ ਸੀ। ਉਹਦੇ ਚ ਬਲਕਿ ਕਈ ਪ੍ਰਿੰਸਲੀ ਸਟੇਟ ਦੀ ਫੌਜਾਂ ਵੀ ਉਹਨਾਂ ਨੇ ਹਿੱਸਾ ਲਿਆ ਉੱਧਰ।
ਸਮਝ ਗਏ ਤੁਸੀਂ? ਜੀ ਫੌਜਾਂ ਵੀ ਜਿੱਥੇ ਹਿੱਸਾ ਲੈ ਰਹੀਆਂ ਹੋਣ, ਤੁਹਾਡੇ ਲੀਡਰ ਵੀ ਇਨਵੋਲਵ ਹੋ ਜਾਣ, ਤੁਹਾਡੀ ਪੁਲਿਸ ਵੀ ਕੀ ਕਹਿੰਦੇ ਨੇ ਉਹ ਪਾਰਟੀਜ਼ਾਨ ਹੋ ਜਾਏ, ਨਿਊਟਰਲ ਨਾ ਰਵੇ, ਤੇ ਆਮ ਜਿਹੜਾ ਬੰਦਾ ਹੈ ਉਹਨੂੰ ਕੌਣ ਪ੍ਰੋਟੈਕਟ ਕਰੇਗਾ? ਲੇਕਿਨ ਇਹ ਨਾਲ ਦੱਸਣਾ ਬੜਾ ਲਾਜ਼ਮੀ ਹੈ ਕਿ ਜੇ ਹਰ ਪੰਜਾਬੀ ਦੂਸਰੇ ਪੰਜਾਬੀ ਦੇ ਖਿਲਾਫ ਹੋ ਸਕਦਾ ਤੇ ਇਹ ਮਿਲੀਅਨਸ ਜਿਹੜੇ ਕ੍ਰਾਸ ਕਰ ਗਏ ਨੇ ਉਹ ਕਿਸ ਤਰ੍ਹਾਂ ਕਰਦੇ? ਹੂੰ ਇਸ ਤਰ੍ਹਾਂ ਨਹੀਂ ਹੋਇਆ। ਅੱਛਾ